ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਮਣੇ ਜਿਹੜਾ ਗੁਰਦੁਆਰਾ ਲੱਗਾ ਚਾਰ ਸ਼ਬਦਾਂ ਦੀ ਸੰਗਤ ਨਾਲੇ ਪਾਸੇ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਿਕਲ ਕੇ ਨਹੀਂ ਜਾਣਾ ਕਿ ਸਤਿਕਾਰ ਨਾਲ ਸਾਰਿਆਂ ਨੇ ਖੜੇ ਰਹਿਣਾ ਹੱਥ ਜੋੜ ਕੇ ਮਨ ਜੋੜ ਕੇ ਬੜੇ ਪ੍ਰੇਮ ਨਾਲ ਇੱਕ ਵਾਰਾ ਸਾਰੇ ਨਾ ਉੱਠ ਕੇ ਗੁਰੂ ਪਿਆਰੇ ਸਾਰੇ ਉੱਠ ਕੇ ਖੜੇ ਹੋ ਕੇ ਹਾਜ਼ਰੀ ਲਵਾਇਆ ਕਰੋ। ਜਿਹੜੇ ਬੈਠੇ ਹੁੰਦੇ ਸਿੰਘ ਸਾਰੇ ਉੱਠ ਕੇ ਖੜੇ ਹੋ ਕੇ ਗੁਰੂ ਕੀ ਸੰਗਤ ਦੇ ਵਿੱਚ ਬੜੇ ਪਿਆਰ ਨਾਲ ਸਤਿਕਾਰ ਨਾਲ ਤੇ ਨਾ ਕਿਸੇ ਗੁਰੂ ਪਿਆਰੇ ਨੇ ਚੰਦਰਾ ਨਾਲ ਢੋਈ ਲਾਉਣੀ ਨੌਜਵਾਨ ਨੇ ਨਾ ਕਿਸੇ ਨੇ ਗਾਲੀ ਕਰਨੀ ਆ ਨਾ ਕੋਈ ਹੱਸਣਾ ਤੇ ਨਾ ਮੋਬਾਈਲ ਹੀ ਵੇਖਣਾ ਨਾ ਪਿੱਛਾ ਭੌਂਕੇ ਵੇਖਣਾ ਪਿੱਛਾ ਭੌਂਕੇ ਵੇਖਿਆ ਤੇ ਠੇਡਾ ਲੱਗ ਜੂਗਾ ਨਾ ਸਾਈਡ ਨੂੰ ਵੇਖਣਾ ਸਾਈਡ ਨੂੰ ਵੇਖਿਆ ਤੇ ਮਨ ਨੂੰ ਠੇਡਾ ਲੱਗ ਜੂਗਾ ਇੱਧਰ ਵੱਡੇ ਪਏ ਆ ਆਲੂ ਪਏ ਆ ਇੱਧਰ ਕਿਹੜਾ ਬੈਠਾ ਆ ਇੱਧਰ ਕਿਹੜੀਆਂ ਬੀਬੀਆਂ ਬੈਠੀਆਂ ਸਾਰੇ ਗੁਰੂ ਪਿਆਰੇ ਨੇ ਨਾ ਬੇਨਤੀ ਪ੍ਰਵਾਨ ਕਰਦੇ ਆ ਉਹਨਾਂ ਆਪ ਜੀ ਗੁਰੂ ਕੀ ਸੰਗਤ ਦਾ ਅਸੀਂ ਧੰਨਵਾਦ ਨਹੀਂ ਕਰ ਸਕਦੇ ਗੱਜ ਸਾਰੇ ਗੁਰੂ ਪਿਆਰੇ ਗੁਰੂ ਘਰ ਦਾ ਭਜਨ ਤੇ ਚੌਕੀਦਾਰਾਂ ਦੀ ਆਪ ਜੀ ਬੇਨਤੀ ਪ੍ਰਵਾਨ ਕਰਦੇ ਕਿ ਸਾਰਿਆਂ ਨੇ ਇਸੇ ਤਰ੍ਹਾਂ ਜਿੱਦਾਂ ਬੈਠ ਕੇ ਬਹੁਤ ਸਤਿਕਾਰ ਦੇ ਨਾਲ ਸਾਰੇ ਗੁਰੂ ਪਿਆਰੇ ਬੈਠੇ ਚੌਂਕੜੇ ਮਾਰ ਕੇ ਬੈਠੇ ਆ ਕਿ ਸਾਰੇ ਤਿਆਰ ਪਰ ਤਿਆਰ ਹੋ ਇਸੇ ਤਰ੍ਹਾਂ ਹੀ ਆ ਜਿਹੜਾ ਭਲਿਆ ਮਹਾਂਪੁਰਖਾਂ ਨੇ 1 ਘੰਟਾ ਤੁਰ ਕੇ ਨਾਮ ਦਾ ਪਹਿਰਾ ਚਲਾਇਆ ਨਾ ਸਤਿਗੁਰਾਂ ਦੀ ਕਿਰਪਾ ਨਾਲ ਕਿ ਆਏ ਭਲਿਆ ਮਹਾਂਪੁਰਖਾਂ ਨੂੰ ਸਤਿਗੁਰਾਂ ਨੇ ਸੋਚ ਬਖਸ਼ੀ ਸੀ ਕਈ ਜੀਆਂ ਨੂੰ ਆਲਸ ਨਾ ਆਵੇ ਨੀਂਦ ਨਾ ਆਵੇ ਜਿਨ੍ਹਾਂ ਦੇ ਜੀਵਨ ਬਣੇ ਆ ਨਾ ਸਤਿਗੁਰਾਂ ਦੀ ਕਿਰਪਾ ਨਾਲ ਉਹ ਜੇ ਕਿੰਨਾ ਸਮਾਂ ਚੌਂਕੜਾ ਮਾਰ ਦਿੰਦੇ ਆ ਸਿੰਘ ਆ ਬੀਬੀਆਂ ਵਾ ਕੋਈ ਆਲਸ ਨੇੜੇ ਨਹੀਂ ਆਉਂਦਾ ਨੀਂਦ ਨੇੜੇ ਨਹੀਂ ਆਉਂਦੀ ਉਹਨਾਂ ਦੀ ਜਦੋਂ ਸੌਣ ਦਾ ਵਕਤ ਉਦੋਂ ਨਾ ਆਰਾਮ ਕਰਨਾ ਕਿ ਸਤਿਗੁਰਾਂ ਦਾ ਹੁਕਮ ਵੀ ਗੁਰਮੁਖ ਪਿਆਰੇ ਬਰਕਰਾਰ ਰੱਖਦੇ ਆ ਸਤਿਗੁਰਾਂ ਦਾ ਹੁਕਮ ਆ ਅਲਪ ਆਹਾਰ ਸਰਪ ਸੇ ਨਿਦਰਾ ਦਇਆ ਸ਼ਮਾ ਤਨ ਪ੍ਰੀਤ ਥੋੜਾ ਖਾਣਾ ਥੋੜਾ ਸੌਣਾ ਦਇਆ ਰੱਖਣੇ ਸ਼ਮਾ ਕਰਨੇ ਤੇ ਨਿਰੰਕਾਰ ਪਰਮੇਸ਼ਰ ਦੇ ਨਾਲ ਪ੍ਰੀਤ ਤੇ ਸਤਿਗੁਰਾਂ ਦੀ ਕਿਰਪਾ ਨਾਲ ਨਾ ਬਹੁਤ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਆ ਜਿਹੜਾ ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਆ ਨਾ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਗੁਰੂ ਕੀ ਸੰਗਤ ਦੀ ਹਾਜ਼ਰੀ ਨਾਮ ਦੀਆਂ ਦਾਤਾਂ ਇਹ ਆਪਾਂ ਉਹਨਾਂ ਸ਼ੁਕਰਾਨਾ ਨਹੀਂ ਕਰ ਸਕਦੇ ਜਿੱਡਾ ਵੱਡਾ ਸਤਿਗੁਰਾਂ ਨੇ ਤਰਸ ਕੀਤਾ ਇਹ ਤਰਸਿਆ ਗੁਰੂ ਪਾਤਸ਼ਾਹ ਜੀ ਦਾ ਭਾਗਾਂ ਨਾਲ ਗੁਰੂ ਕੀ ਸੰਗਤ ਨਸੀਬ ਹੁੰਦੀ ਇਹ ਸਾਰੇ ਗੁਰੂ ਪਿਆਰੇ ਨੇ ਨਾ
ਇਸੇ ਬੇਨਤੀ ਨੂੰ ਬਰਕਰਾਰ ਰੱਖਣਾ ਵਾ। ਬਾਕੀ ਵੇਖੋ ਗੁਰੂ ਪਿਆਰੀਆਂ ਸੰਗਤਾਂ ਪਰਸੋਂ ਰੋਜ਼ ਤੋਂ ਉੱਪਰ ਦੀਵਾਨ ਹਾਲ ਦੇ ਨਾਮ ਸਿਮਰਨ ਸ਼ੁਰੂ ਆ। ਆਪਣੀ ਆਪਣੀ ਵਾਰੀ ਦੇ ਨਾਲ ਕੋਈ ਕਿਸੇ ਨੂੰ ਬੁਲਾਉਣ ਨਹੀਂ ਜਾਂਦਾ ਕਮਰਿਆਂ 'ਚੋਂ। ਜਿਸ ਤਰ੍ਹਾਂ ਸਮਾਂ ਨਿਯੁਕਤ ਹੋ ਗਿਆ ਨਾ, ਪਿੰਡਾਂ ਦੇ ਹਿਸਾਬ ਨਾਲ ਆਪਣੇ ਆਪ ਹੀ ਵਿਚਾਰੇ ਉੱਠ ਕੇ ਜਾਂਦੇ ਸਾਰੇ ਸਿੰਘ ਵੀ ਬੀਬੀਆਂ ਵੀ। ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਹਾਜ਼ਰੀ ਭਰਾਉਂਦੇ ਆ। ਜਦੋਂ ਸੇਵਾਦਾਰਾਂ ਨੂੰ ਉਠਾ ਕੇ ਜਾਈਦਾ ਬਿਲਕੁਲ ਚੌਂਕੜੇ ਮਾਰ ਕੇ ਬੇਨਤੀ ਪ੍ਰਵਾਨ ਕਰਦੇ ਆ। ਇੱਕ ਵੀ ਕਿਸੇ ਵਿਚਾਰੇ ਦੇ ਹੱਥ 'ਚ ਮੋਬਾਈਲ ਨਹੀਂ ਵੇਚਿਆ। ਬੀਬੀਆਂ ਮਾਂ ਸਿੰਘ ਆ ਤੇ ਸਾਰੇ ਵਾਰੀ ਨਾਮ ਦਾ ਪ੍ਰਵਾਹ ਚੱਲ ਰਿਹਾ। ਤੇ ਆਪ ਵੀ ਗੁਰੂ ਪਿਆਰਿਆਂ ਨੂੰ ਬੇਨਤੀ ਆ, ਜਿਨ੍ਹਾਂ ਦਾ ਵੀ ਸੇਵਾ ਤੋਂ ਟਾਈਮ ਆ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ। 24 ਘੰਟੇ ਸਿਮਰਨ ਚਾਲੂ ਰਾਤ ਦਿਨ। ਸ਼ਹਿਰ 'ਚ ਰਹਿਣ ਵਾਲੇ ਸਿੰਘ ਵੀ ਸਾਰਿਆਂ ਨੂੰ ਬੇਨਤੀ ਆ, ਜਿਨ੍ਹਾਂ ਸਮਾਂ 2 ਘੰਟੇ 4 ਘੰਟੇ ਭਾਵੇਂ ਰਾਤ ਨੂੰ ਸਵੇਰੇ ਦੁਪਹਿਰੇ ਸ਼ਾਮ ਨੂੰ ਅੰਮ੍ਰਿਤ ਵੇਲੇ ਤੇ ਸਾਰੇ ਨਾ ਜ਼ਰੂਰ ਸਾਰੇ ਹਾਜ਼ਰੀ ਗੁਰੂ ਪਿਆਰਿਆਂ ਨੇ ਭਰਿਆ ਕਰਨੇ ਉੱਪਰ ਦੀਵਾਨ ਹਾਲ ਦੇ। ਕੱਲ੍ਹ ਸੰਤ ਬਾਬਾ ਕੁਲਵੰਤ ਸਿੰਘ ਜੀ ਵੀ ਆਏ ਜਥੇਦਾਰ ਸਾਹਿਬ। ਇਹ ਵੀ ਦੱਸ ਕੇ ਆਨੇ ਵਿਖਾਵਾ ਨਾ ਸਤਿਗੁਰਾਂ ਦੀ ਕਿਰਪਾ ਨਾਲ ਆਏ ਸਿੱਧੇ ਨਾਮ ਹੁੰਦਾ ਜੀ। ਕਿ ਇਸੇ ਤਰ੍ਹਾਂ ਨਾ ਸਾਰੇ ਗੁਰੂ ਪਿਆਰੇ ਨੇ ਨਗਰ ਨਿਵਾਸੀਆਂ ਨੇ ਵੀ ਜਿੰਨਾ ਵੱਧ ਤੋਂ ਵੱਧ ਸਮਾਂ ਮਿਲੇ ਜ਼ਰੂਰ ਉੱਪਰ ਨਾਮ ਤੇ ਹਾਜ਼ਰੀ ਲਵਾਇਆ ਕਰਨੀ। ਭਾਵੇਂ ਇੱਧਰੋਂ ਨਾਮ ਤੋਂ ਜਾ ਕੇ ਦੁਪਹਿਰੇ ਸਮਾਂ ਮਿਲਦਾ, ਰਾਤ ਨੂੰ ਅੰਮ੍ਰਿਤ ਵੇਲੇ ਆ ਜੋ ਕੱਲ੍ਹ ਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੱਲ੍ਹ ਨੂੰ 9:30 ਵਜੇ ਗੁਰੂ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਨਾਲ 8 ਵਜੇ ਉੱਤੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਗੁਰੂ ਪਿਆਰੇ ਪ੍ਰਕਾਸ਼ਮਾਨ ਸਤਿਗੁਰੂ ਹੋ ਕੇ ਸੰਗਤਾਂ ਨੂੰ ਦਰਸ਼ਨ ਤੇ ਸਾਰੀ ਸੰਗਤ ਆਉਂਦੀ ਹੈ। ਉੱਥੇ ਦੀਵਾਨ ਆ ਜਿੱਥੇ ਸਿਮਰਨ ਹੋ ਰਿਹਾ। ਕੱਲ੍ਹ ਨੂੰ ਉੱਪਰੋਂ ਗੁਰੂ ਪਾਤਸ਼ਾਹ ਜੀ ਦੇ ਸਰੂਪ ਜਾਣਗੇ। ਪ੍ਰਕਾਸ਼ਮਾਨ ਹੋ ਕੇ ਸਾਰੀ ਸੰਗਤ ਨੇ ਹਾਜ਼ਰੀ ਲਾਉਣੀ ਆ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਬਹੁਤ ਸਤਿਗੁਰਾਂ ਦੀ ਆਪਣਾ ਅਪਾਰ ਕਿਰਪਾ ਵਾ। ਆ ਜਿਹੜਾ ਸਤਿਗੁਰਾਂ ਨੇ ਆਪਾਂ ਨੂੰ ਸਾਰਿਆਂ ਨੂੰ ਸਮਾਂ ਬਖਸ਼ਿਆ, ਇਹਦੇ 'ਚ ਸਤਿਗੁਰਾਂ ਦੀ ਕਿਰਪਾ ਤੇ ਉਹਨਾਂ ਭਲਿਆਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਜਿਨ੍ਹਾਂ ਨੇ ਆਪਣੇ ਭਲੇ ਦਾ ਮਾਰਗ ਸਤਿਗੁਰਾਂ ਦੇ ਚਰਨਾਂ ਦਾ ਉਹ ਆਸਰਾ ਲੈ ਕੇ ਆ ਭਲੇ ਦਾ ਮਾਰਗ ਸਾਰੀ ਦਿਹਾੜੀ ਸੇਵਾ, ਰਾਤ ਨੂੰ 2 ਘੰਟੇ ਸਿਮਰਨਾ, ਅੰਮ੍ਰਿਤ ਵੇਲੇ 2 ਘੰਟੇ ਗੁਰਮੁਖੋਂ ਨਿਸ਼ਾਨਾ ਹੈ। ਮਹਾਂਪੁਰਖਾਂ ਨੇ ਸਤਿਗੁਰਾਂ ਦੀ ਕਿਰਪਾ ਨਾਲ ਬਖਸ਼ਿਆ, ਅਰੰਭਤਾ ਕਰਾਈ ਆ। ਕਿੰਨੇ ਜੀਆਂ ਦਾ ਭਲਾ ਹੁੰਦੇ ਆ। ਸ਼ਹਿਰ 'ਚ ਰਹਿਣ ਵਾਲੇ ਗੁਰੂ ਪਿਆਰੇ ਬਜ਼ੁਰਗ ਮਾਤਾ, ਨੌਜਵਾਨ ਬੱਚੇ ਆ, ਨੌਜਵਾਨ ਬੱਚੀਆਂ, ਛੋਟੇ ਬੱਚੇ ਆ, ਛੋਟੀਆਂ ਬੱਚੀਆਂ, ਉਹਨਾਂ ਦੀ ਆ ਕੇ ਹਾਜ਼ਰੀ ਰਾਤ ਨੂੰ ਅੰਮ੍ਰਿਤ ਵੇਲੇ ਲੱਗਣ ਦੀ। ਗੁਰੂ ਦੀਆਂ ਸੰਗਤਾਂ ਯਾਤਰਾ ਨੂੰ ਆਉਂਦੀਆਂ, ਦਰਸ਼ਨ ਮੇਲੇ ਕਰਨ ਆਈਆਂ ਆ ਰਹੀਆਂ। ਸਤਿਗੁਰਾਂ ਦੀ ਕਿਰਪਾ ਨਾਲ ਗੁਰੂ ਪਿਆਰਿਆਂ ਦੀ ਉਹਨਾਂ ਦੀ ਵੀ ਨਾਮ ਦੇ ਵਿੱਚ ਹਾਜ਼ਰੀ ਲੈ। ਬਾਕੀ ਸਤਿਗੁਰਾਂ ਦੇ ਦਰ 'ਤੇ ਰਹਿਣ ਵਾਲੇ ਗੁਰੂ ਪਿਆਰੇ ਸੇਵਾਦਾਰ, ਭਾਵੇਂ ਸਤਿਗੁਰਾਂ ਨੇ ਦਿਨਾਂ ਨਾਲ ਸਮਾਂ ਬਖਸ਼ਿਆ, ਮਹੀਨਿਆਂ ਨਾਲ ਬਖਸ਼ਿਆ, ਸਾਲਾਂ ਨਾਲ ਬਖਸ਼ਿਆ,
ਭਾਵੇਂ ਸਵਾਸਾਂ ਨਾਲ ਬਦਲ। ਸਤਿਗੁਰਾਂ ਦੀ ਕਿਰਪਾ ਨਾਲ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਤੇ ਉਹਨਾਂ ਭਲਿਆਂ ਮਹਾਂਪੁਰਖਾਂ ਦਾ ਆਪਣੇ ਭਲੇ ਵਾਸਤੇ ਚਲਾਏ ਮਾਰਗ ਤੇ ਆਪਾਂ ਸਾਰਿਆਂ ਨੇ ਪਹਿਰਾ ਦੇਣਾ। ਬਿਲਕੁਲ ਨਾਮ ਦੇ ਵਿੱਚ ਕਿਤੇ ਗੈਰ ਹਾਜ਼ਰੀ ਨਹੀਂ ਕਰਨੀ। ਰਾਤ ਨੂੰ ਵੀ ਗੁਰੂ ਪਿਆਰੇ ਆਇਆ ਕਰੋ। ਦੇਖੋ ਨਾ ਬਾਬਾ ਬਾਲ ਸਿੰਘ ਜੀ ਆ, ਇਹ ਵੀ 7 ਵਜਣਗੇ ਫੇਰ ਜਾਵਾਂਗੇ, 6 ਵਜੇ ਵੀ, 6:30 ਵਜੇ ਵੀ, ਪੌਣੇ 7 ਵਜੇ ਵੀ ਵਿੱਚ ਗੁਰਮੁਖ ਪਿਆਰੇ ਬਜ਼ੁਰਗ ਆ, ਸੇਵਾਦਾਰ ਆ, ਪਹਿਲੋਂ ਆ ਕੇ ਬੈਠੇ ਹੁੰਦੇ। ਅੰਮ੍ਰਿਤ ਵੇਲੇ ਵੀ ਇਹਦੇ ਵੀ 4 ਵਜਣਗੇ ਫੇਰ ਚੱਲਾਂਗੇ। ਕੋਈ ਬਾਬਾ ਠਾਉਣ ਆਊਗਾ ਫੇਰ ਚੱਲਾਂਗੇ। ਕੋਈ ਬਾਬਾ ਬਾਹਰ ਨਿਕਲਾਵੇ 5 ਵਜਣ ਫੇਰ ਚੱਲਦੇ ਆ। ਇਹ ਗੁਰਮੁਖੋ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਸਤਿਗੁਰਾਂ ਦੇ ਦਰ ਤੇ ਰਹਿੰਦਿਆਂ ਆਪਾਂ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਬਰਕਰਾਰ ਰੱਖਣਾ ਵਾ। ਆ ਜਿਹੜਾ ਭਲਿਆਂ ਮਹਾਂਪੁਰਖਾਂ ਨੇ ਆਪਣੇ ਭਲੇ ਦਾ ਮਾਰਗ ਚਲਾਇਆ ਨਾ, ਦੋਨੋਂ ਟਾਈਮ ਸਿਮਰਨਾ, ਸਾਰੀ ਦਿਹਾੜੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਵਰਤਾਉਣ ਦੀ, ਭਰਾਉਣ ਦੀ, ਬਾਕੀ ਮਿਸਤਰੀਆਂ ਨਾਲ ਆ, ਪੈਰਿਆਂ ਦੇ ਆ, ਜਿੱਥੇ ਜਿੱਥੇ ਵੀ ਸੇਵਾ ਦਰਬਾਰ 'ਚ ਆ, ਗੁਰੂ ਪਾਤਸ਼ਾਹ ਜੀ ਨੇ ਬਖਸ਼ੀ ਆ ਨਾ। ਬਸ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਹਰ ਘੜੀ, ਹਰ ਪਲ, ਹਰ ਸਵਾਸ, ਹਰ ਕਦਮ ਦੇ ਨਾਲ ਹੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਸਮਾਂ ਲਿਖੀ ਲਓ। ਇਹ ਸਤਿਗੁਰਾਂ ਦੇ ਦਰ ਨੂੰ ਸਤਿਗੁਰਾਂ ਦਾ ਦਰ ਸਮਝ ਕੇ ਆਪਾਂ ਸਮਾਂ ਲੈ ਕੇ ਲਾਉਣਾ ਵਾ। ਇਹ ਸਾਰੇ ਗੁਰੂ ਪਿਆਰਿਆਂ ਨੇ ਬੇਨਤੀ ਪ੍ਰਵਾਨ ਕਰਦੇ ਆ ਤੇ ਬੇਨਤੀਆਂ ਬਰਕਰਾਰ ਹੀ ਰੱਖਣੀ। ਇਹ ਹੁਣ ਸਾਰਿਆਂ ਨੇ ਬੋਲਣਾ ਵਾ ਬੜੇ ਪਿਆਰ ਨਾਲ, ਨਿੱਕੀ ਆਵਾਜ਼ ਨਾਲ। ਸਤਿਨਾਮ ਵਾਹਿਗੁਰੂ, ਸਤਿਨਾਮ